कि कैप्टन अमरिंदर सिंह अजीत डोवल का खासम खास और जिहदे लई लफज मैं बद इखलाक बदकार बद कलाम बद किरदार जिन्ने बद लगते हैं ਉਹਦੇ ਨਾਲ ਲਾ ਦਿਓ ਤੇ ਉਹ ਕੈਪਟਨ ਅਮਰਿੰਦਰ ਬਣਦਾ। ਫਾਰਮਰ ਮੂਵਮੈਂਟ ਨੂੰ ਸਾਬੋਤਾਜ ਕਰਨ ਦੇ ਲਈ ਉਹ ਪੂਰੀ ਹੁਣ ਘਟੀਆ ਸਿਆਸੀ ਖੇਡ ਰਿਹਾ ਹੈ। ਪੰਜਾਬ ਚੀਫ ਮਿਨਿਸਟਰ ਦੀ ਪੰਜਾਬ ਸੀਐਮ ਆਰਡਰਸ ਹਾਈ ਅਲਰਟ ਐਜ਼ ਪੁਲਿਸ ਨੈਬ 4 ਮੋਰ in oil tanker IED Tiffin bomb blast case or 4th case of Pak-backed terror module busted in 40 days. 4 more members ISI-backed terrorist module involved in a bid to blow up an oil tanker with IED Tiffin bombs last month, making it the 4th case of Pakistani terror module being busted in the state in the past 40 days. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਹੁਣ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕਿਸੇ ਵੱਡੀ ਦਹਿਸ਼ਤਗਰਦ ਵਾਰਦਾਤ ਕਰਵਾਉਣ ਦਾ ਮਾਹੌਲ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਹੈ। ਸੋ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ISI ਵੱਲੋਂ ਕਿਸੇ ਵੱਡੀ ਕਾਰਵਾਈ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਸੰਬੰਧੀ ਕੁਝ ਸਿੱਖ ਨੌਜਵਾਨਾਂ ਨੂੰ गिरफ्तार करके किसी अखौती दहशतगर्द मॉड्यूल नाल जोड़िया जा रहा है। सो इस बारे आप गलबात करन जा रहे हैं। सो असीं चाहांगे कि तुसां इस तरह बने रहना, देखण सुन लिया लिखण लई तुहाडा सब दा बहुत बहुत शुक्रिया जी। डॉक्टर साहब की कहना चाहोगे इस मुद्दे बारे? देखो असीं कल साडा लीड सैगमेंट सी कि किवें 2022 दियां इलैक्शनस यूपी दे विच जितण लई ये कोई ना कोई पुलवामा स्टाइल एक्शन कर सकदे ने जी। और उस दे लई किवें उन्हां ने दिल्ली पुलिस दे कमिश्नर राहीं एक ये कह के कि जी असीं वड्डा एक टैररिस्ट मॉड्यूल और उहदे 6 मुसलमान नौजवान जिन्हां दी गिरफ्तारी पिक्चर्स भी सर्कुलेट हुई हैं और मीडिया रोक के ब्रेकिंग न्यूज़ दिखा रहा सी उन्होंने जिहड़ा दाऊद इब्राहिम दे भरा अनीस इब्राहिम नाल जोड़िया गया, उन्होंने ISI नाल जोड़िया गया, उन्होंने मस्कट राहीं पाकिस्तान पहुँचता दिखाया गया, ट्रेनिंग और हथियार भी उन्होंने तो बरामद कर ले गए जोड़े पता है उत्थे किवें पाए जाते हैं तो किवें बरामद किए जाते हैं। सो एक माहौल सिरज दिता गया कि उन्होंने हिंदुओं के 3 वड्डे त्यौहार गणेश चतुर्थी रामलीला और इस रामनवमी ये नवरात्रे इन्हां दे मौक़िਆਂ ਦੇ ਉੱਤੇ ਜਿੱਥੇ ਹਿੰਦੂਆਂ ਦੇ ਵੱਡੇ ਇਕੱਠ ਹੋਣੇ ਸੀ ਉੱਥੇ ਇਹਨਾਂ ਨੇ ਬੰਬ ਧਮਾਕੇ ਕਰਨੇ ਸੀ। ਔਰ ਕੱਲ ਅਸੀਂ ਇਹ ਕਿਹਾ ਸੀ ਕਿ ਵੀ ਇਹ ਜਿਹੜੇ ਝੂਠ ਪਲਾਂਟ ਕਰਦੇ ਹੁੰਦੇ ਨੇ ਇਹ ਫਿਰ ਇੱਕ ਨਾਲ ਨਹੀਂ ਅਜੇ ਉਹ ਮਾਹੌਲ ਸਿਰਜ ਰਹੇ ਨੇ ਵੀ ਇਹਨਾਂ ਨੇ ਕੁਛ ਨਾ ਕੁਛ ਵਾਰਦਾਤ ਕਰਨੀ ਹੈ ਔਰ ਇਹ ਅਜੇ 1-2 ਹੋਰ ਕਰਨਗੇ ਫਿਰ ਮੌਕੇ ਜੇ ਤੇ ਆ ਕੇ ਦੇਖਣਗੇ ਕਿ ਜਿਹਦੇ 'ਚ ਉਹਨਾਂ ਨੇ ਪਾਕਿਸਤਾਨ ਨੂੰ ਵੀ ਨਾਲ ਖਿੱਚਣਾ, ਉਹਨਾਂ ਨੇ ਕਸ਼ਮੀਰੀਆਂ ਨੂੰ ਵੀ ਮੁਸਲਮਾਨਾਂ ਨੂੰ ਹੀ ਡਰਾਉਣ ਔਰ ਹਿੰਦੂਆਂ 'ਚ ਇਨਸਿਕਿਉਰਿਟੀ ਪੈਦਾ ਕਰਨੀ, ਮੁਸਲਮਾਨਾਂ ਨੂੰ ਜਿਹੜਾ ਫਿਰ ਟਾਰਗੇਟ ਕਰਨਾ ਤੇ ਸਿੱਖਾਂ ਨੂੰ ਉਹਨਾਂ ਦੇ ਨਾਲ ਜੋੜ ਕੇ ਦੱਸਣਾ। ਔਰ ਅੱਜ ਅਜੇ 24 ਘੰਟੇ ਨਹੀਂ ਬੀਤੇ ਸਾਡੀ ਇਸ ਪੋਲੀਟੀਕਲ ਪ੍ਰੈਡਿਕਸ਼ਨ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਅਜੀਤ ਡੋਵਲ ਦਾ ਖਾਸਮ ਖਾਸ ਔਰ ਜਿਹਦੇ ਲਈ ਲਫ਼ਜ਼ ਮੈਂ ਬਦ ਇਖਲਾਕ ਬਦਕਾਰ ਬਦ ਕਲਾਮ ਬਦ ਕਿਰਦਾਰ ਜਿੰਨੇ ਬਦ ਲੱਗਦੇ ਨੇ ਉਹਦੇ ਨਾਲ ਲਾ ਦਿਓ ਤੇ ਉਹ ਕੈਪਟਨ ਅਮਰਿੰਦਰ ਬਣਦਾ। ਔਰ ਹੁਣ ਈਵਨ ਫਾਰਮਰ ਮੂਵਮੈਂਟ ਨੂੰ ਸਾਬੋਤਾਜ ਕਰਨ ਦੇ ਲਈ ਉਹ ਪੂਰੀ ਹੁਣ ਘਟੀਆ ਸਿਆਸੀ ਖੇਡ ਰਿਹਾ ਹੈ। ਉਹਨੇ ਅੱਜ ਔਰ ਇਹਦੇ 'ਚ ਜੇ ਦਿੱਲੀ ਪੁਲਿਸ ਦਾ ਜਿਹੜਾ ਕਮਿਸ਼ਨਰ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਦੱਸ ਰਿਹਾ ਜੀ ਉਹਨੇ ਕਿੰਨੀ ਮੱਲ ਮਾਰੀ ਹੈ ਕਿ ਉਹਨੇ 6 ਦਹਿਸ਼ਤਗਰਦ ਫੜ ਲਏ ਮੁਸਲਮਾਨ ਜਿਹੜੇ ਕਿ ਆਹ ਕਰਨ ਜਾ ਰਹੇ ਸੀ। ਇੱਧਰ ਜਿਹੜਾ ਇਹਨਾਂ ਦਾ ਬਣਾਇਆ ਹੋਇਆ ਪੁਲਿਸ ਕਮਿਸ਼ਨਰ ਜਿਹੜਾ DG ਪੁਲਿਸ ਹੈ ਦਿਨਕਰ ਗੁਪਤਾ ਜਿਹੜਾ ਰਿਆਈ ਇੰਟੈਲੀਜੈਂਸ ਬਿਊਰੋ 'ਚ ਹੈ ਉਹਦਾ ਅਜੀਤ ਡੋਵਲ ਦਾ ਖਾਸਮ ਖਾਸ ਔਰ ਉਹ ਜਨਾਨੜਾ ਜਿਹਾ ਉਹਦਾ ਮੂੰਹ ਹੈ ਪਰ ਉਹ ਇਹਦਾ ਖਾਸਮ ਖਾਸ ਅਮਰਿੰਦਰ ਡੋਵਲ ਦਾ ਅੱਗੋਂ ਇਹ ਉਹਨੇ ਇੱਕਦਮ ਪ੍ਰੈਸ ਕਾਨਫਰੰਸ ਕੀਤੀ ਔਰ ਨਾਲ ਦੀ ਨਾਲ ਪੰਜਾਬ ਚੀਫ ਮਿਨਿਸਟਰ ਦੀ ਪੰਜਾਬ CM ਆਰਡਰਸ ਹਾਈ ਅਲਰਟ ਐਜ਼ ਪੁਲਿਸ ਨੈਬ 4 ਮੋਰ in oil tanker IED Tiffin bomb blast case or 4th case of Pak-backed terror module busted in 40 days। ਹੁਣ ਉਹਨਾਂ ਨੇ ਪਹਿਲਾਂ 40 ਦਿਨਾਂ ਦੇ ਵਿੱਚ ਵੀ ਇਸ ਕਿਸਮ ਦੀ ਕਹਾਣੀ ਘੜੀ ਹੋਈ ਸੀ ਔਰ ਉਹਨਾਂ ਨੇ ਕਿਹਾ ਕਿ ਜੀ ਪੰਜਾਬ ਅਮਰਿੰਦਰ ਸਿੰਘ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਅੱਗੇ ਪੂਰੀ ਜਿਵੇਂ ਜਿੰਨਾ ਜਿਹੜੇ ਹੁੰਦੇ ਨੇ ਨਾ ਜਦੋਂ ਇੱਥੇ ਇਨਵੈਸਟੀਗੇਟਰ ਕਿਸੇ ਚੀਜ਼ ਨੂੰ
ਦੇਖਦੇ ਨੇ ਕਿ ਝੂਠ ਕੀ ਹੈ ਤੇ ਸੱਚ ਕੀ ਹੈ, ਤੇ ਜਿਹਦੇ ਚ ਹਰ ਕੁੰਡੀ ਇੱਕ ਦੂਜੇ ਨਾਲ ਮਿਲੀ ਹੋਈ ਲੱਗੇ, ਕਹਿੰਦੇ ਨੇ ਟੂ ਮੈਨੀ ਪ੍ਰੂਫਸ। ਮਤਲਬ ਹੁੰਦਾ ਵੀ ਸ਼ੱਕੀ ਹੈ, ਜਿਵੇਂ ਜਿਵੇਂ ਕਹਾਣੀ ਬਣਾਈ ਗਈ ਹੈ ਇਹ ਟੂ ਮੈਨੀ ਪ੍ਰੂਫਸ। ਇਹਦਾ ਮਤਲਬ ਟੂ ਮੈਨੀ ਪ੍ਰੂਫਸ ਦਾ ਮਤਲਬ ਇਹ ਹੁੰਦਾ ਹੈ ਕਿ ਸਸਪੀਸ਼ੀਅਸ। ਸੋ ਹੁਣ ਉਹਨਾਂ ਨੇ ਕਹਾਣੀ ਬਣਾਈ ਕਿ 4 ਨੌਜਵਾਨ, ਉਹਨੂੰ ਟਿਫਨ ਦਿੱਤਾ, ਉੱਥੇ ਆਇਲ ਟੈਂਕਰ ਸੀ, ਉਹਦੇ ਨਾਲ ਉਹ ਆਇਆ, ਉੱਥੇ 3-4 ਖੜੇ ਹੋਏ, ਉਹ ਨਾਲ ਬਲਾਸਟ ਕਰਨਾ ਸੀ, ਫਿਰ ਇਹ ਹੋ ਗਿਆ। ਫਿਰ ਸਾਡੀ ਬੜੀ ਮੁਸਤੈਦੀ ਪੁਲਿਸ, ਉਹ ਪੁਲਿਸ ਵਾਲਿਆਂ ਦੀਆਂ ਸ਼ਕਲਾਂ ਦੇਖੋ, 2.5 ਕੁਇੰਟਲ ਦੀ ਗੋਗੜ ਹੁੰਦੀ ਹੈ, ਉਹਨਾਂ ਇੱਥੋਂ ਉੱਥੇ ਤੱਕ ਦੌੜਿਆ ਨਹੀਂ ਜਾਂਦਾ। ਉਹ ਜਿੱਥੇ ਕਿਤੇ ਲੜਾਈ ਹੋ ਰਹੀ ਹੁੰਦੇ ਉਹ ਕਹਿਣਗੇ ਅੱਛਾ ਜੀ ਆਏ ਜੀ, ਉਹਨਾਂ ਨੂੰ ਹੁੰਦਾ ਵੀ ਆਪੇ ਹੀ ਮਾਰ ਮਰਾਈਆ ਕਰ ਲੈਣ, ਫਿਰ ਜਾ ਕੇ ਕੁੱਕੜ ਖਾਣ ਉੱਥੇ ਜਾਂਦੇ। ਸੋ ਇਹਨਾਂ ਦੀ ਮੁਸਤੈਦੀ, ਇਹਨਾਂ ਢਿੱਡਲਾਂ ਦੀ ਜਿਹੜੀ ਪੁਲਿਸ ਹੈ ਉਹ ਜਾ ਕੇ ਫੜ ਲਏ ਮੌਕੇ ਤੇ, ਔਰ ਫਿਰ ਉਹਨਾਂ ਨੇ ਕੋਈ ਉੱਥੋਂ ਚੁੱਕਿਆ, ਉੱਥੋਂ ਚੁੱਕਿਆ, ਔਰ ਇਹ ਪੂਰੀ ਕਹਾਣੀ ਹੈ ਕਿ ਜੀ ਉਹਨੇ ਜਿਹੜੇ ਨੇ 4 more members ISI backed terrorist module involved in a bid to blow up an oil tanker with IED Tiffin bombs last month, making it the 4th case of Pakistani terror module being busted in the state in the past 40 days। ਇਹ ਸਾਰੀ ਕਹਾਣੀ, ਔਰ ਉਹਨਾਂ ਨੇ ਕਿਹਾ ਜੀ ਕਿ ਚੀਫ ਮਿਨਿਸਟਰ ਨੇ ਇਹਦਾ ਬਹੁਤ ਸੀਰੀਅਸ ਨੋਟ ਲਿਆ ਹੈ, ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਕਿਉਂਕਿ ਅਜੇ ਤਾਜ਼ਾ ਸਕੂਲ ਔਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਖੁੱਲੀਆਂ ਨੇ, ਫੈਸਟੀਵਲ ਸੀਜ਼ਨ ਵੀ ਆ ਰਿਹਾ ਹੈ, ਅਸੈਂਬਲੀ ਪੋਲਸ ਵੀ ਨੇ। ਸੋ ਇਹ ਜਿਹੜਾ ਹੈ ਇਹ ਬਹੁਤ ਕੋਈ ਖਤਰਨਾਕ ਕਾਰਾ ਕਰਨ ਜਾ ਰਹੇ ਸੀ, ਜਿਹੜਾ ਅੱਗੋਂ ਹੋਰ ਵੀ ਹੋਏਗਾ। ਔਰ ਚੀਫ ਮਿਨਿਸਟਰ ਨੇ DGP ਨੂੰ ਕਿਹਾ ਕਿ ਟੂ ਇਨਸ਼ੋਰ ਹਾਈ ਲੈਵਲ ਆਫ ਸਿਕਿਉਰਿਟੀ ਅਰੇਂਜਮੈਂਟਸ ਟੂ ਬੀ ਪੁੱਟ ਇਨ ਪਲੇਸ especially in busy places such as markets etc as well as sensitive installations। ਸੋ ਮਤਲਬ ਇਹ ਸਾਰੀ ਕਹਾਣੀ ਜਿਹੜੀ ਹੈ ਲੰਬੀ ਚੌੜੀ, ਮੈਨੂੰ ਇਹ ਲੱਗਦਾ ਹੈ ਕਿ ਅਜੇ ਇੱਕ ਅੱਧੀ ਕਹਾਣੀ ਇਹਨਾਂ ਨੇ ਇਦਾਂ ਦੀ ਹੋਰ ਬਣਾਣੀ ਹੈ, ਤੇ ਫਿਰ ਚੌਥੀ ਤੱਕ ਪਹੁੰਚਦੇ ਆ ਇਹਨਾਂ ਨੇ ਕੋਈ ਐਸਾ ਕਾਰਾ ਕਰਨਾ ਜਿਹਦੇ ਥੱਲੇ ਫਿਰ ਪਾਕਿਸਤਾਨ ਨੂੰ, ISI ਨੂੰ, ਉਹਦੇ ਨਾਲ ਜਿਹੜੀ ਸਿੱਖਾਂ ਦੀ ਆਵਾਜ਼ ਹੈ ਆਜ਼ਾਦੀ ਦੀ, ਉਸ ਨੂੰ ਦਬਾਉਣ ਦੀ ਲਾਈਨ, ਅਸੈਂਬਲੀ ਚੋਣਾਂ 'ਚ ਕੋਈ ਹੋਰ ਸਿਰ ਨਾ ਕੱਢ ਸਕੇ, ਕੋਈ ਪੰਥਕ ਗਰੁੱਪ ਨਾ, ਕਿਉਂਕਿ ਇੱਕ ਪਾਸੇ ਇੱਧਰ ਲਾਇਆ ਹੋਇਆ, ਦੂਸਰਾ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਿਵੇਂ ਬੇਅਦਬੀ ਕੀਤੀ ਗਈ, ਹੁਣ ਸਾਹਮਣੇ ਆਇਆ ਵੀ ਉਹ ਪਰਮਜੀਤ ਨਾਂ ਦਾ ਗੁੰਡਾ ਜਿਹੜਾ ਹੈ ਉਹ ਸੌਦਾ ਸਾਧ ਦੀ ਜਿਹੜੀ ਖਾਸ ਕਮੇਟੀ ਹੈ ਉਹਦੇ 7 ਮੈਂਬਰਾਂ 'ਚੋਂ ਇੱਕ ਦਾ ਜਵਾਈ ਹੈ। ਔਰ ਇੱਕ ਪਿਕਚਰ ਵੀ ਆਈ ਹੈ, ਉਹ ਜਦੋਂ ਜਾ ਵੀ ਰਿਹਾ ਸੀ ਤੁਰਦਿਆਂ ਉਹਦਾ ਫੋਨ ਰਿਕਾਰਡ ਤੋਂ ਆਇਆ, ਆਪਣੀ ਘਰ ਵਾਲੀ ਨਾਲ ਗੱਲ ਕਰ ਰਿਹਾ ਸੀ, ਔਰ ਉਹਦੀ ਜਿਹੜੀ ਘਰ ਦੀ ਪਿਕਚਰ ਆਈ ਹੈ ਬੈਕ ਦੇ ਉੱਤੇ ਸੌਦਾ ਸਾਧ ਦੀ ਵੱਡੀ ਫੋਟੋ ਲੱਗੀ ਹੋਈ ਹੈ। ਔਰ ਉਹਨੂੰ ਹੁਣ ਉਹ ਟੱਬਰ ਔਰ ਦੂਜੇ ਰਿਸ਼ਤੇਦਾਰ ਪਾਗਲ ਸਾਬਤ ਕਰਨ ਤੇ ਲੱਗੇ ਹੋਏ ਨੇ, ਪਰ ਜਿਵੇਂ ਕੈਲਕੂਲੇਟਡ ਤਰੀਕੇ ਨਾਲ ਜਾ ਕੇ ਤਖਤ ਸਾਹਿਬ ਦੇ ਮੁਕਾਮ ਦੇ ਉੱਤੇ ਇਹ ਘਟੀਆ ਕਾਰਵਾਈ, ਘਟੀਆ ਲਫ਼ਜ਼ ਵੀ ਘਟੀਆ ਲੱਗਦਾ ਹੈ ਸਾਰੇ ਦੇ ਵਿੱਚ, ਇਹ ਇਸ ਕਿਸਮ ਦਾ ਹੈ ਕਿਉਂਕਿ ਉਹਨਾਂ ਨੇ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ ਕੱਲ ਕਿ ਵੀ ਇਹ ਸਾਰੇ ਜਿਹੜੇ ਨੇ ਅਫਸੋਸਦਾਰ, ਪਰ ਇਹ ਜਿੱਥੇ ਫੇਲਿਅਰ ਹੈ SGPC ਦੇ ਸਿਸਟਮ ਦੀ, ਟਾਸਕ ਫੋਰਸ ਜਾਂ ਦੂਜੇ ਜਿਹੜੇ ਬੜੇ ਤਨਖਾਹਾਂ ਤੇ ਰੱਖੇ ਹੋਏ ਨੇ ਆਪਣੇ ਵਿਰੋਧੀਆਂ ਨੂੰ ਕੁਟਾਉਣ ਲਈ, ਉੱਥੇ ਇਹਨੂੰ ਵੱਡੀ ਗੇਮ ਦੇ ਵਿੱਚ ਦੇਖਿਆ ਜਾਏ ਕਿ ਏਜੰਸੀਆਂ ਦੀ ਗੇਮ ਪੰਜਾਬ ਦੇ ਵਿੱਚ ਉਹ ਮਾਹੌਲ ਖਰਾਬ ਕਰ ਰਹੇ ਨੇ ਪੂਰੀ ਤਰ੍ਹਾਂ। ਇਸ ਕਿਸਮ ਦੀ ਫਿਰਕੂ ਖਿੱਚੋਤਾਣ ਹੋਏਗੀ ਜੇ ਉਹਨਾਂ ਨੂੰ ਸੂਟ ਕੀਤਾ ਕਿ ਜੀ ਗਵਰਨਰ ਰੂਲ ਲਾਣਾ ਹੈ। ਅਮਰਿੰਦਰ ਜਿਹੜਾ ਉਹਨਾਂ ਲਈ ਹੁਣ ਕੋਈ ਯੂਸਫੁਲ ਨਹੀਂ ਰਿਹਾ, ਅੱਜ ਤੱਕ ਤਾਂ ਯੂਸਫੁਲ ਹੈ, ਇਸੇ ਲਈ ਹੁਣ ਕਿਸਾਨ ਲਹਿਰ ਨੂੰ ਵੀ ਸਾਬੋਤਾਜ ਕਰਨ ਲਈ ਉਹਦਾ ਇਹ ਕਹਿਣਾ ਜੀ ਦੇਖੋ ਪੰਜਾਬ 'ਚ ਤੁਸੀਂ ਕਰ ਰਹੇ ਹੋ, ਇਹਦਾ ਕੀ ਫਾਇਦਾ, ਅਸੀਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਆ, ਜਾ ਕੇ ਹਰਿਆਣੇ ਦਿੱਲੀ 'ਚ ਕਰੋ ਜਿੱਥੇ BJP ਦੀਆਂ ਸਰਕਾਰਾਂ ਨੇ, ਦੇਖੋ ਜੀ ਸਰਕਾਰੀ ਐਕਸਚੈਕਰ ਦਾ ਕਿੰਨਾ ਨੁਕਸਾਨ ਹੋ ਰਿਹਾ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਏਜੰਸੀਆਂ ਦਾ ਚੱਕਰ ਵਿਊ ਇਨ ਪਲੇਸ ਉਹਨਾਂ ਨੇ ਰੱਖ ਦਿੱਤਾ ਹੈ, ਔਰ ਅਲਟੀਮੇਟਲੀ ਭਾਂਡਾ ਇਹਨਾਂ ਨੇ ਸਿੱਖ ਕੌਮ, ਖਾਲਿਸਤਾਨੀ ਲਹਿਰ, ਉਹਨੂੰ ਪਾਕਿਸਤਾਨ ਨਾਲ ਜੋੜ ਕੇ ISI ਔਰ ਉਹਦੇ 'ਚ ਫਿਰ ਸਾਰੇ ਭਾਰਤ ਦੇ ਮੁਸਲਮਾਨਾਂ ਨੂੰ ਵੀ ਲਪੇਟ ਕੇ ਪਹਿਲਾਂ ਹੀ ਉਹਨਾਂ ਨੂੰ ਤਾਲਿਬਾਨੀ ਕਹਿਣਾ ਸ਼ੁਰੂ ਕੀਤਾ ਹੋਇਆ, ਫਿਰ ਜਿਹੜਾ ਉਹ ਨਵਾਂ ਕੋਈ ਨਾ ਕੋਈ ਜਿਹੜੀ ਹੈ ਉਹ ਘਾੜਤ ਕੱਢਣਗੇ ਨੇੜੇ ਜੇ ਆ ਕੇ ਪੁਲਵਾਮਾ ਵਰਗੀ, ਔਰ ਫਿਰ ਇਹ ਹੋਏਗਾ ਜੀ ਮੋਦੀ ਨੇ ਹੀ ਸਾਰਾ ਦੇਸ਼ ਬਚਾਉਣਾ ਔਰ ਵੋਟਾਂ ਧੜਾ ਧੜ ਇਹਨਾਂ ਦੇ ਖਾਤੇ 'ਚ ਡਿੱਗਣਗੀਆਂ। ਸੋ ਇਹ ਨਜ਼ਰ ਆ ਰਿਹਾ ਕਿ ਇਸ ਡਾਇਰੈਕਸ਼ਨ ਦੇ ਵਿੱਚ ਇਹ ਲਿਜਾ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।